ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡੈਬਟ ਸੀਲਿੰਗ ਨੂੰ ਲੈ ਕੇ ਸੈਨੇਟ ਨੇ ਜੋ ਬਿੱਲ ਆ ਉਹ ਪਾਸ ਕਰ ਦਿੱਤਾ ਹੈਗਾ, ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਇੱਕ ਸਟੂਡੈਂਟ ਲੋਨ ਰਿਲੀਫ ਪਲਾਨ ਸੀ, ਉਹ ਵੀ ਇਨਕਲੂਡਡ ਹੈਗਾ। ਉਹ 'ਚ ਇਹ ਕਿਹਾ ਗਿਆ ਵੀ ਜੋ $20,000 ਦੀ ਫੈਡਰਲ ਸਟੂਡੈਂਟ ਲੋਨ ਡੈਬਟ ਸੀ, ਜਿਹਦੇ ਕੇਸ ਵੀ ਚੱਲਦੇ ਆ ਕੈਂਸਲ ਕਰਨ ਦੀ, ਉਹਦੀ ਜੋ ਆ ਉੱਧਰੋਂ ਕੋਰਟ ਵੱਲੋਂ ਵੇਟ ਕੀਤੀ ਜਾਊਗੀ। ਪਰ ਅਗਸਤ ਮਹੀਨੇ ਤੋਂ ਜੋ ਬੱਚੇ ਆ ਜਿਨ੍ਹਾਂ ਨੇ ਸਟੂਡੈਂਟ ਲੋਨ ਲਏ ਹੈਗੇ ਆ, ਉਹਨਾਂ ਦੀਆਂ ਪੇਮੈਂਟਸ ਸ਼ੁਰੂ ਹੋ ਜਾਣਗੀਆਂ। ਜੋ ਇਹ ਰੈਜੂਲੇਸ਼ਨ ਸੀ ਡੈਬਟ ਸੀਲਿੰਗ ਨੂੰ ਇਨਕਰੀਜ਼ ਕਰਨ ਦਾ, ਇਹਦੇ ਵਿੱਚ ਕਾਂਗਰਸ ਜੋ ਯੂਐਸ ਦੀ ਆ, ਉਹਨਾਂ ਨੇ ਆਲਰੇਡੀ 218 ਹੱਕ 'ਚ ਵੋਟਾਂ ਪਾਈਆਂ ਸੀਆਂ, 203 ਅਗੇਂਸਟ ਪਾਈਆਂ ਸੀਆਂ, ਉੱਥੋਂ ਪਾਸ ਹੋ ਗਿਆ ਸੀ ਤੇ ਫਿਰ ਸੈਨੇਟ ਚਲ ਗਿਆ ਤੇ ਸੈਨੇਟ ਨੇ ਕੱਲ ਜੋ ਵੋਟ ਪਈ ਆ ਉਹਦੇ 'ਚ 52 ਜਾਣੇ ਹੱਕ 'ਚ ਤੇ 46 ਜਾਣੇ ਅਗੇਂਸਟ ਗਏ ਹੈਗੇ ਆ। ਦੋ ਮੋਡਰੇਟ ਡੈਮੋਕ੍ਰੇਟ ਜਿਨ੍ਹਾਂ ਦੇ ਵਿੱਚ ਸੈਨੇਟਰ ਜੋ ਮੈਨਸ਼ਨ ਵੈਸਟ ਵਰਜੀਨੀਆ ਦੇ ਆ ਤੇ ਜੋ ਟੈਸਟਰ ਮੋਂਟਾਨਾ ਤੋਂ ਆ, ਇਹਨਾਂ ਨੇ ਰਿਪਬਲਿਕਨਸ ਦੇ ਹੱਕ ਦੇ ਵਿੱਚ ਵੋਟ ਪਾਈ ਆ ਤੇ ਐਰੀਜ਼ੋਨਾ ਤੋਂ ਸੈਨੇਟਰ ਕ੍ਰਿਸਟਨ ਸਿਨੇਮਾ ਜੋ ਇੰਡੀਪੈਂਡੈਂਟ ਹੈਗੇ ਆ, ਉਹਨਾਂ ਨੇ ਵੀ ਫੇਵਰ ਦੇ ਵਿੱਚ ਵੋਟ ਪਾਈ ਹੈਗੀ ਆ। ਤੇ ਹੁਣ ਜੋ ਬਿੱਲ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਡੈਸਕ ਤੇ ਪਹੁੰਚ ਗਿਆ ਆ ਤੇ ਉਹ ਸਾਈਨ ਕਰ ਦੇਣਗੇ। ਤੇ ਇਸ ਬਿੱਲ ਪਾਸ ਹੋਣ ਤੋਂ ਬਾਅਦ ਵਾਲ ਸਟਰੀਟ ਦੇ ਵਿੱਚ ਸਟਾਕ ਮਾਰਕੀਟ ਵੀ ਬਹੁਤ ਜ਼ਿਆਦਾ ਉੱਪਰ ਅੱਜ ਗਈ ਹੈਗੀ ਆ। ਜੀ ਕੁੱਲ ਜੇ ਦੱਸ ਜਾਈਏ, ਸੈਨੇਟ ਦੇ ਵਿੱਚ 36 ਦੇ ਮੁਕਾਬਲੇ 63 ਵੋਟਾਂ ਦੇ ਨਾਲ ਇਹ ਕਹਿ ਸਕਦੇ ਹਾਂ ਵੀ ਬਹੁਮਤ ਦੇ ਨਾਲ ਦੋਨਾਂ ਪਾਰਟੀਆਂ ਦੀ ਸਪੋਰਟ ਦੇ ਨਾਲ ਇਹ ਬਿੱਲ ਪਾਸ ਹੋ ਚੁੱਕਾ ਆ। ਇਹ ਉਹੀ ਡੀਲ ਆ ਜਿਹੜੀ ਡੈਟ ਨੂੰ 2 ਸਾਲ ਦੇ ਲਈ ਹੁਣ ਵਧਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਮੋਹਰ ਲੱਗ ਗਈ ਆ। ਮੋਹਰ ਉਦੋਂ ਲੱਗਣੀ ਹੈ ਇਵੈਂਚੁਅਲੀ ਜਦੋਂ ਬਾਈਡਨ ਹੋਣਾ ਨੇ ਇਸ ਦੇ ਉੱਤੇ ਸਾਈਨ ਕਰ ਦੇਣੇ ਆ। ਸਾਈਨ ਕਰਨ ਦੇ ਅਸਾਰ ਹੈਗੇ ਹੀ ਆ, ਕਿਉਂਕਿ ਇਹ ਸੇਮ ਹੀ ਡੀਲ ਆ ਜਿਹੜੀ ਉਹਨਾਂ ਦੀ ਮਕਾਰਥੀ ਦੇ ਨਾਲ ਹੋਈ ਸੀਗੀ। ਸੋ ਇਨ ਦੀ ਐਂਡ ਦੋਨਾਂ ਚੈਂਬਰਸ ਨੇ ਇਸ ਐਗਰੀਮੈਂਟ ਦੇ ਉੱਤੇ ਆਪਣੀ ਮੋਹਰ ਲਗਾ ਦਿੱਤੀ ਆ ਤੇ ਬਾਈ ਪਾਰਟੀਜ਼ਨ ਜਿਹੜੇ ਆ ਮਾਰਜਨਸ ਦੇ ਨਾਲ ਕਹਿ ਸਕਦੇ ਆ ਵੀ ਇਸ ਨੂੰ ਅਪਰੂਵ ਕੀਤਾ ਗਿਆ। ਪ੍ਰੈਜ਼ੀਡੈਂਟ ਬਾਈਡਨ ਦੇ ਲਈ ਇਹ ਬੜਾ ਸਟ੍ਰੈਸਫੁਲ ਹਫਤਾ ਕਹਿ ਸਕਦੇ ਰਿਹਾ। ਉਹਨਾਂ ਦੀਆਂ ਏਜੰਡੇ ਦੀਆਂ ਕਈ ਚੀਜ਼ਾਂ ਇਸ ਦੇ ਵਿੱਚੋਂ ਕਟਵਾਈਆਂ ਗਈਆਂ, ਦੂਜਿਆਂ ਨੇ ਆਪਣੀਆਂ ਜਿਹੜੀਆਂ ਇਸ 'ਚ ਚੀਜ਼ਾਂ ਮਨਵਾਈਆਂ। ਸੋ ਇਹ ਚੀਜ਼ ਜਿਹੜੀ ਇਹ ਦੇਖੀ ਗਈ ਹੈਗੀ ਆ। ਸੋ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਦੇ ਨਾਲ ਹੀ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੋਨਲ, ਉਹਨਾਂ ਨੇ ਕਹਿ ਸਕਦੇ ਹਾਂ ਵੀ ਲੈਜਿਸਲੇਟਿਵ ਕਲੀਨਿਕ ਅਖੀਰਲੇ ਘੰਟਿਆਂ ਤੱਕ ਜਿਹੜਾ ਚਲਾਉਂਦੇ ਰਹੇ। ਪਹਿਲੋਂ ਇਹ ਕੱਲ ਤੱਕ ਇਹ ਖਬਰਾਂ ਸੀਗੀਆਂ ਵੀ ਸ਼ਾਇਦ ਅੱਜ ਦੇ ਦਿਨ ਇਸ ਉੱਤੇ ਵੋਟ ਹੋਊਗੀ, ਪਰ ਇਸ ਦੇ ਉੱਤੇ ਕੱਲ ਰਾਤ ਨੂੰ ਹੀ ਵੋਟ ਕਰਵਾ ਲਈ ਗਈ ਤੇ ਇਹਨਾਂ ਨੇ ਜਿਹੜਾ ਇਸ ਨੂੰ ਪਾਸ ਕਰ ਦਿੱਤਾ 36 ਦੇ ਮੁਕਾਬਲੇ 63 ਸੈਨੇਟ ਦੀਆਂ ਜਿਹੜੀਆਂ ਵੋਟਾਂ ਦੇ ਨਾਲ। ਲਿੰਡਸੀ ਗ੍ਰਾਹਮ, ਉਹਨਾਂ ਨੇ ਡਿਫੈਂਸ ਦੇ ਮਾਮਲੇ ਦਾ ਜਿਹੜਾ ਮੁੱਦਾ ਆ ਉਹ ਚੁੱਕਿਆ। ਕਈ ਅਮੈਂਡਮੈਂਟਸ ਲਿਆਉਣ ਦੀ ਇਸ ਵਿੱਚ ਕੋਸ਼ਿਸ਼ ਕੀਤੀ ਗਈ, ਜਿਹੜੀਆਂ ਇਵੈਂਚੁਅਲੀ ਫੇਲ ਹੋ ਗਈਆਂ ਤੇ ਫਿਰ ਜਿਹੜਾ ਬਣਿਆ ਹੋਇਆ ਐਗਰੀਮੈਂਟ ਸੀ ਉਸ ਦੇ ਉੱਤੇ ਹੀ ਮੋਹਰ ਲੱਗੀ ਆ। ਜਿਹੜੇ ਲਿੰਡਸੀ ਗ੍ਰਾਹਮ, ਉਹਨਾਂ ਨੇ ਕਿਹਾ ਵੀ ਪੈਂਟਾਗਨ ਦਾ ਬਜਟ ਵਧਾਇਆ ਤਾਂ ਹੈਗਾ ਆ, ਉਹ ਪਰ ਮਹਿਜ 3% ਵਧਾਇਆ ਗਿਆ ਆ। ਇਹ ਸਿਰਫ $886 ਬਿਲੀਅਨ ਬਣਦਾ ਹੈਗਾ ਆ ਤੇ ਕਹਿੰਦੇ ਵੀ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਇਹ ਕੀਪ ਅਪ ਨਹੀਂ ਕਰ ਪਾ ਰਿਹਾ ਹੈਗਾ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਆਖੀ ਹੈਗੀ ਆ। ਸੋ ਕਈ ਜਿਹੜੀਆਂ ਅਮੈਂਡਮੈਂਟਸ ਆ ਉਹਨਾਂ ਦੀ ਜਿਹੜੀ ਉਹ ਦੌੜ ਲੱਗੀ ਰਹੀ ਵੀ ਅਸੀਂ ਇਹਦੇ ਵਿੱਚ ਆਹ ਚੀਜ਼ ਐਡ ਕਰਾ ਲਈਏ, ਆਹ ਚੀਜ਼ ਕਢਾ ਲਈਏ, ਪਰ ਉਹ ਸਾਰੀਆਂ ਚੀਜ਼ਾਂ ਇਵੈਂਚੁਅਲੀ ਰਿਜੈਕਟ ਜਿਹੜੀਆਂ ਉਹ ਹੋ ਗਈਆਂ। ਸੋ ਹਰ ਇੱਕ ਅਮੈਂਡਮੈਂਟ ਨੂੰ ਪਾਸ ਹੋਣ ਦੇ ਲਈ 60 ਵੋਟਾਂ ਦਾ ਥ੍ਰੈਸ਼ਹੋਲਡ ਚਾਹੀਦਾ ਸੀਗਾ, ਜਿਹੜਾ ਕਿ ਇਵੈਂਚੁਅਲੀ ਰਹਿ ਗਿਆ। ਤੇ ਹੁਣ ਇਹਨਾਂ ਵਿੱਚ ਰੈਂਡ ਪੌਲ ਦਾ ਆਪਣਾ ਵੀ ਤੇ ਹੋਰ ਕਈ ਜਿਹੜੇ ਸੈਨੇਟਰਸ ਨੇ ਕੋਸ਼ਿਸ਼ ਕੀਤੀ ਸੀਗੀ। ਬਾਈ ਪਾਰਟੀਜ਼ਨ ਤਾਂ ਜਿਹੜਾ ਉਹ ਰਿਹਾ, ਪਰ ਮਿਚ ਮਕੋਨਲ ਦੇ ਲਈ ਇਹ ਚੀਜ਼ ਜਿਹੜੀ ਦੇਖਣ ਨੂੰ ਰਹੀ ਵੀ ਉਹ GOP ਦੀ ਮੈਜੋਰਟੀ ਆ ਉਹ ਨਹੀਂ ਦਿਖਾ ਸਕੇ। ਨਾ ਹੀ ਜਿਹੜੇ ਆ ਇਹ ਸੇਮ ਥਿੰਗ ਚੱਕ ਸ਼ੂਮਰ ਲਈ ਵੀ ਆ, ਉਹ ਜਿਹੜੇ ਡੈਮੋਕ੍ਰੇਟਸ ਦੀ ਮੈਜੋਰਟੀ ਨਹੀਂ ਦਿਖਾ ਸਕੇ। ਇਹ ਦੋਨਾਂ ਦੇ ਵਿੱਚੋਂ ਕੁਛ ਹਿੱਸਾ ਪਾਰਟੀਆਂ ਦਾ ਮਿਲ ਕੇ ਜਿਹੜਾ ਉਹਨਾਂ ਨੇ ਇਸ ਬਿੱਲ ਨੂੰ ਪਾਸ ਕੀਤਾ ਸੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਜੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਹੋਰ ਡਾਈਸੈਕਟ ਕਰੀਏ, 48 ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਵਿੱਚੋਂ 16 ਜਾਣੇ ਉਹ ਡੈਮੋਕ੍ਰੇਟਸ ਦੇ ਨਾਲ ਜੁੜੇ ਤੇ ਉਹਨਾਂ ਨੇ ਇਸ ਨੂੰ ਪਾਸ ਜਿਹੜਾ ਉਹ ਕਰਵਾਇਆ।
ਜਦ ਕਿ ਉਧਰ ਹਾਊਸ ਦੇ ਵਿੱਚ 222 ਰਿਪਬਲਿਕਨ ਮੈਂਬਰਸ ਦੇ ਵਿੱਚੋਂ 149 ਜਿਹੜੇ ਮੈਂਬਰਸ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਉੱਥੇ ਨਾਲ ਸਾਥ ਦੇ ਕੇ ਇਸ ਬਿੱਲ ਨੂੰ ਕਹਿੰਦੇ ਆ ਵੀ ਉਹ ਪਾਸ ਕਰਵਾਇਆ ਹੈਗਾ ਆ। ਸੋ ਅੱਜ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਦੇਸ਼ ਨੂੰ ਸੰਬੋਧਨ ਕਰਨਗੇ। ਜਿਹੜਾ ਸ਼ਟਡਾਊਨ ਦਾ ਖਤਰਾ ਤਲਵਾਰ ਜਿਹੜੀ ਉਹ ਲਟਕ ਰਹੀ ਸੀ ਉਸ ਨੂੰ ਲੈ ਕੇ, ਤੇ ਨਾਲ ਦੇ ਨਾਲ ਹੀ ਕਹਿੰਦੇ ਵੀ ਇਹ ਵੀ ਆ ਵੀ ਇਸ ਮੈਸੇਜ ਤੋਂ ਬਾਅਦ ਦੇ ਵਿੱਚ ਉਹ ਆਪਣੇ ਰੀ-ਇਲੈਕਸ਼ਨ ਕੈਂਪੇਨ ਦੇ ਲਈ ਵੀ ਜ਼ੋਰ ਜਿਹੜਾ ਆ ਉਹ ਲਾਉਣਗੇ। ਉਹਦੇ ਵਿੱਚ ਇਹ ਜ਼ਰੂਰ ਕਹਿਣਗੇ ਵੀ ਦੇਖੋ ਅਸੀਂ ਬਾਈ ਪਾਰਟੀਜ਼ਨ ਦੋਨਾਂ ਦੇ ਨਾਲ ਸਮਝੌਤੇ ਦੇ ਨਾਲ ਜਿਹੜਾ ਅਮਰੀਕਾ ਨੂੰ ਡਿਫਾਲਟ ਹੋਣ ਤੋਂ ਬਚਾਇਆ ਆ। ਕੌਣ ਕਿਹਦੇ ਸਿਰ ਭਾਂਡਾ ਭੰਨਦਾ ਆ, ਉਹ ਸਿਆਸੀ ਪਾਰਟੀਆਂ ਨੇ ਆਪੋ ਆਪਣਾ ਜਿਹੜਾ ਲਾਹਾ ਇਸ ਦੇ ਵਿੱਚੋਂ ਸਿਆਸੀ ਲੈਣ ਦੀ ਕੋਸ਼ਿਸ਼ ਕਰਦੇ ਹੀ ਰਹਿਣਾ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਸ਼ਾਮ ਨੂੰ 7 ਵਜੇ ਦੇ ਕਰੀਬ ਇਸ ਬਿੱਲ ਦੇ ਉੱਤੇ ਸਾਈਨ ਕਰਨਗੇ। 3 ਦਿਨ ਪਹਿਲਾਂ ਜਦੋਂ ਟ੍ਰੇਜਰ ਸੈਕਟਰੀ ਜਨਰਲ ਜੈਲਨ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਗਵਰਨਮੈਂਟ ਜੋ ਆ ਉਹ ਪੈਸੇ ਨਹੀਂ ਦੇ ਸਕੇਗੀ ਵੱਖ-ਵੱਖ ਪ੍ਰੋਗਰਾਮਾਂ ਨੂੰ। ਸੋ ਪ੍ਰੈਜ਼ੀਡੈਂਟ ਯੂਜ਼ਲੀ ਓਵਲ ਆਫਿਸ ਦੇ ਵਿੱਚੋਂ ਨੇਸ਼ਨ ਨੂੰ ਐਡਰੈਸ ਕਰਦੇ ਆ। ਜੇ ਕੋਈ ਜੰਗ ਲੱਗੀ ਹੋਵੇ, ਇਕਨੋਮਿਕ ਕ੍ਰਾਈਸਿਸ ਹੋਵੇ, ਨੈਚੁਰਲ ਡਿਜ਼ਾਸਟਰ ਹੋਵੇ, ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਅੱਜ ਐਡਰੈਸ ਕਰਨਾ। ਇਹਨਾਂ ਤੋਂ ਪਹਿਲਾਂ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਹੋਣਾ ਨੇ ਓਵਲ ਆਫਿਸ ਦੇ ਵਿੱਚੋਂ ਐਡਰੈਸ ਕੀਤਾ ਸੀ ਜਿਸ ਟਾਈਮ ਦੇ ਉੱਤੇ ਸ਼ਟਲ ਚੈਲੰਜਰ ਦਾ ਐਕਸਪਲੋਜ਼ਨ ਹੋ ਗਿਆ ਸੀ 1986 ਦੇ ਵਿੱਚ। ਉਸ ਤੋਂ ਬਿਨਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਜੋ ਓਵਲ ਆਫਿਸ ਦੇ ਵਿੱਚ ਸਨ 2020 ਦੇ ਸ਼ੁਰੂਆਤ ਦੇ ਵਿੱਚ ਉੱਥੋਂ ਅਨਾਉਂਸ ਕੀਤਾ ਸੀ ਜਦੋਂ ਪੈਂਡੈਮਿਕ ਦੀਆਂ ਰਿਸਟ੍ਰਿਕਸ਼ਨਸ ਲੱਗੀਆਂ ਸੀ, ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਨਾਲ ਨੈਚੁਰਲ ਡਿਜ਼ਾਸਟਰ ਵਾਲੀ ਗੱਲ ਸੀਗੀ। ਸੋ ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਸੇਮ ਵੈਨਿਊ ਯੂਜ਼ ਕਰਨਗੇ ਵੀ ਇਸ ਇਕਨੋਮਿਕ ਕਲੈਮਿਟੀ ਨੂੰ ਬਚਾਉਣ ਦੇ ਲਈ ਅਸੀਂ ਦੋਨੋਂ ਪਾਰਟੀਆਂ ਰਲ ਕੇ ਇਹ ਜੋ ਡੈਬਟ ਦੀ ਲਿਮਿਟ ਹੈਗੀ ਆ ਉਸ ਨੂੰ ਵਧਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਹੋਣਾ ਦੇ ਇਸ ਐਕਸ਼ਨ ਤੋਂ ਬਹੁਤ ਸਾਰੇ ਜੋ ਐਨਵਾਇਰਮੈਂਟਲਿਸਟ ਆ ਉਹ ਬੜੇ ਔਖੇ ਆ, ਕਿਉਂਕਿ ਵੈਸਟ ਵਰਜੀਨੀਆ ਦੇ ਸੈਨੇਟਰ ਜੋ ਹੈਗੇ ਆ ਜੋ ਮੈਂਸ਼ਨ, ਉਹ ਆਪਣਾ ਜਿਹੜਾ ਸਟੇਟ ਦੇ ਲਈ ਗੈਸ ਪਾਈਪਲਾਈਨ ਲੈ ਗਏ ਹੈਗੇ ਆ। ਸੋ ਇਹ ਜੋ ਕੰਸਟਰਕਟ ਹੋਣੀ ਆ ਨੈਚੁਰਲ ਗੈਸ ਪਾਈਪਲਾਈਨ ਬਣਨੀ ਹੈਗੀ ਆ 300 ਮੀਲ ਲੰਬੀ ਮਾਊਂਟਨ ਵੈਲੀ ਪਾਈਪਲਾਈਨ ਕਰਕੇ ਇਹਨੂੰ ਜਾਣਿਆ ਜਾਂਦਾ ਆ। ਸੋ ਉਹਦੇ ਕਰਕੇ ਜੋ ਐਨਵਾਇਰਮੈਂਟਲਿਸਟ ਆ ਉਹ ਇਹਨਾਂ ਦੇ ਅਗੇਂਸਟ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਸ ਗੱਲ ਤੇ ਵੀ ਫੋਕਸ ਕਰਨਗੇ ਵੀ ਜੌਬ ਗਰੋਥ ਬਹੁਤ ਹੋਈ ਆ ਪਿਛਲੇ 2 ਸਾਲਾਂ ਦੇ ਵਿੱਚ। ਸੋ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦਾ ਇਲੈਕਸ਼ਨ ਦਾ ਮੁੱਦਾ ਆ ਉਹ ਵੀ ਇਹਦੇ ਵਿੱਚ ਉਭਾਰਨਗੇ। ਤੇ ਜੌਬ ਗਰੋਥ ਦੀ ਜੇ ਗੱਲ ਕਰਦੇ ਜਾਈਏ, ਅੱਜ ਜੋ ਨਵੇਂ ਫਿਗਰਸ ਆਏ ਆ ਪਿਛਲੇ ਮਹੀਨੇ ਦੇ, ਕਹਿੰਦੇ ਵੀ ਅਨਪਲਾਇਮੈਂਟ 3.7% ਤੇ ਆ, ਤੇ ਜਦ ਕਿ ਇੰਪਲਾਇਰਸ ਨੇ 3,39,000 ਨਵੀਆਂ ਜੌਬਸ ਕ੍ਰੀਏਟ ਕੀਤੀਆਂ ਹੈਗੀਆਂ। ਇਹ ਬਹੁਤ ਵੱਡਾ ਨੰਬਰ ਆ। ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਅੱਜ ਵਾਲ ਸਟਰੀਟ ਦੇ ਉੱਤੇ ਡਾਓ ਜੋਨ ਇੰਡਸਟਰੀਅਲ 600 ਦੇ ਕਰੀਬ ਪੁਆਇੰਟਸ ਅਪ ਚਲਾ ਗਿਆ। ਸੋ ਮਾਰਕੀਟ 610 ਪੁਆਇੰਟ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। S&P ਇੰਡੈਕਸ 1.4% ਵਧਿਆ ਤੇ ਨੈਸਡੈਕ 1% ਦੇ ਕਰੀਬ ਇਨਕਰੀਜ਼ ਹੋ ਗਿਆ। ਬਿਲਕੁਲ। ਜਿਹੜਾ ਡਾਓ ਜੋਨ ਆ ਜਾਂ ਵਾਲ ਸਟਰੀਟ ਆ ਉਹ ਇਹ ਕਿਆਸ ਰਹੀਆਂ ਸੀਗੀਆਂ ਵੀ 1,90,000 ਨਵੀਆਂ ਜੌਬਸ ਐਡ ਹੋਣਗੀਆਂ ਮਈ ਮਹੀਨੇ 'ਚ, ਪਰ ਰਿਕਾਰਡ ਤੋੜ 1.5 ਲੱਖ ਕਹਿ ਸਕਦੇ ਵੀ ਵੱਧ ਜੌਬ ਐਡ ਹੋਈ ਆ। 3,39,000 ਨਵੀਆਂ ਪੇਰੋਲਸ ਐਡ ਹੋਈਆਂ ਆ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੋਨਾਂ ਦੇ ਵਿੱਚ ਮਿਲਾ ਕੇ। ਇਹ ਲਗਾਤਾਰ 29ਵਾਂ ਮਹੀਨਾ ਆ ਜਿਹਦੇ ਵਿੱਚ ਪੋਜ਼ਿਟਿਵ ਜੌਬ ਗਰੋਥ ਦੇਖੀ ਗਈ ਆ। ਅਨਇੰਪਲੋਇਮੈਂਟ ਦੀ ਦਰ ਵੀ ਵਧੀ ਆ 3.7 ਆ। ਕਿਆਸ ਰਹੀਆਂ ਸੀਗੀਆਂ ਵੀ 3.5 ਦੇ ਉੱਤੇ ਰਹੂਗੀ, 3.5 ਦੇ ਉੱਤੇ ਰਹੂਗੀ, ਪਰ ਜਿਹੜੀ ਲੇਬਰ ਫੋਰਸ ਪਾਰਟਿਸਪੇਸ਼ਨ ਰੇਟ ਆ ਉਹ ਓਵਰਆਲ ਅਨਚੇਂਜਡ ਦੇਖਿਆ ਗਿਆ ਆ। ਸੋ 1969 ਦੇ ਵਿੱਚ ਇੱਦਾਂ ਘੱਟ ਕਹਿ ਸਕਦੇ ਹਾਂ ਵੀ ਜੌਬਲੈਸ ਰੇਟ ਦੇਖਿਆ ਗਿਆ ਸੀ। ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਸੋਚਣ ਵਾਲੀ ਤੇ ਦੱਸਣਯੋਗ ਇਹ ਵੀ ਆ, ਕਿਉਂਕਿ ਹੁਣ ਮਹਿੰਗਾਈ ਇੰਨੀ ਕੁ ਜ਼ਿਆਦਾ ਹੋ ਗਈ, ਕਈਆਂ ਦਾ ਇੱਕ ਜੌਬ ਦੇ ਨਾਲ ਸਰ ਨਹੀਂ ਰਿਹਾ, ਉਹਨਾਂ ਨੂੰ 2 ਜੌਬਸ ਵੀ ਜਿਹੜੀਆਂ ਆ ਉਹ ਐਡ ਖੁਦ ਕਰਨੀਆਂ ਪੈ ਰਹੀਆਂ ਆ। ਸੋ ਜੌਬਸ ਦੇ ਵਿੱਚ ਵਾਧਾ ਉਸ ਪਾਸੇ ਵੱਲ ਨੂੰ ਵੀ ਆ। ਲੋਕ ਨੂੰ ਅਜੇ ਵੀ ਹਾਇਰ ਕੀਤਾ ਜਾ ਰਿਹਾ ਹੈਗਾ ਆ, ਪਰ ਇਹ ਆ ਵੀ ਹਾਂ
ਇਹ ਮਿਨੀਮਮ ਵੇਜ ਜੌਬਸ ਦੇ ਉਸੇ ਤਰੀਕੇ ਦੇ ਨਾਲ ਬਰਕਰਾਰ ਆਪਾਂ ਨੂੰ ਨਜ਼ਰ ਆ ਰਹੀਆਂ ਆ ਕਈ ਥਾਵਾਂ ਦੇ ਉੱਤੇ। ਪਰ ਕਈ ਥਾਵਾਂ ਦੇ ਉੱਤੇ ਹਾਲਾਤ ਇੱਦਾਂ ਦੇ ਵੀ ਨਹੀਂ ਹੈਗੇ। ਆਪਾਂ ਬਹੁਤ ਸਾਰੇ ਜਿਹੜੇ ਕਨਵੀਨੀਅੰਸ ਸਟੋਰ ਓਨਰਸ ਜਾਂ ਹੋਰ ਗੈਸ ਸਟੇਸ਼ਨਾਂ ਵਾਲੇ ਜਾਂ ਇੱਦਾਂ ਆ, ਉਹ ਦੱਸਦੇ ਨੇ ਵੀ ਅੱਗੇ ਦੇ ਨਾਲੋਂ ਉਹਨਾਂ ਦੇ ਕੋਲ ਵੀ ਜੌਬਸ ਹੁਣ ਘੱਟ ਰਹਿ ਗਈਆਂ ਆ ਜਾਂ ਆਵਰਸ ਦੇ ਵਿੱਚ ਕਟੌਤੀਆਂ ਕਰਨੀਆਂ ਪੈ ਰਹੀਆਂ। ਸੋ ਅੱਗੇ ਕਿਸ ਪਾਸੇ ਵੱਲ ਨੂੰ ਜਾਊਗਾ ਇਹਦਾ ਪਤਾ ਨਹੀਂ ਆ। ਪਰ ਇੱਦਾਂ ਦੇ ਜਿਹੜੇ ਨੰਬਰ ਆ ਹਰਜੋਤ ਸਿੰਘ ਜੀ, ਉਹ ਜ਼ਰੂਰ ਲੋਕਾਂ ਨੂੰ ਵੀ ਬੜੇ ਭੁਲੇਖੇ ਦੇ ਵਿੱਚ, ਭੰਬਲ ਭੁੱਸੇ ਦੇ ਵਿੱਚ ਵੀ ਜਿਹੜੇ ਉਹ ਪਾਉਂਦੇ ਆ। ਇੱਕ ਪਾਸੇ ਖਬਰਾਂ ਆਉਂਦੀਆਂ ਵੀ ਵੱਡੀਆਂ ਜੌਬਸ ਜਿਹੜੀਆਂ ਆ ਟੈਕ ਇੰਡਸਟਰੀ ਜਾਂ ਹੋਰ ਇੰਡਸਟਰੀਜ਼ ਦੇ ਵਿੱਚ ਲੇਆਫਸ ਧੜਾ-ਧੜ ਹੋ ਰਹੀਆਂ। ਦੂਜੇ ਪਾਸੇ ਇੱਦਾਂ ਦੀ ਜਦੋਂ ਖਬਰ ਆਉਂਦੀ ਆ ਵੀ ਅਨਐਕਸਪੈਕਟਡਲੀ ਜ਼ਿਆਦਾ ਜੌਬਸ ਜਿਹੜੀਆਂ ਕ੍ਰੀਏਟ ਹੋਈਆਂ ਆ। ਸੋ ਬੰਦਾ ਸੋਚਦਾ ਰਹਿੰਦਾ ਵੀ ਹੋ ਕੀ ਰਿਹਾ ਆ, ਕਿਸ ਪਾਸੇ ਵੱਲ ਨੂੰ ਹੈ। ਇਨਫਲੇਸ਼ਨ ਜਿਉਂ ਦੀ ਤਿਰੋਂ 5% ਦੇ ਇਰਦ ਗਿਰਦ ਜਿਹੜੀ ਆ ਉਹ ਬਰਕਰਾਰ ਆ, ਉਹਦੇ ਵਿੱਚ ਕੋਈ ਬਹੁਤਾ ਅਸਰ ਨਹੀਂ ਪੈ ਰਿਹਾ। ਇੰਟਰਸਟ ਰੇਟਸ ਨੂੰ ਅਜੇ ਵੀ ਵਧਾਉਣ ਦੀ ਜਿਹੜੀ ਫੈਡ ਆ ਉਹਨੇ ਸਿਫਾਰਿਸ਼ ਕੀਤੀ ਹੈਗੀ ਆ। ਉਹਦੇ ਡਿਫਾਲਟ ਦਾ ਜਿਹੜਾ ਡਰ ਸੀ ਉਸ ਤੋਂ ਚਲੋ ਕਹਿ ਸਕਦੇ ਵੀ ਬਲਾ ਜਿਹੜੀ ਉਹ ਟਲੀ ਹੈਗੀ ਆ। ਹੁਣ ਅਗਲੇ ਆਉਣ ਵਾਲੇ ਮਹੀਨੇ ਹੋਰ ਦੇਖਣ ਵਾਲੇ ਹੋਣਗੇ ਵੀ ਕੀ ਡਿਫਾਲਟ ਤੋਂ ਬਚ ਕੇ ਇਵੈਂਚੁਅਲੀ ਆਪਾਂ ਰਿਸੈਸ਼ਨ ਦੇ ਵਿੱਚ ਜਾਂਦੇ ਆ ਜਾਂ ਬਚੇ ਰਹਿੰਦੇ ਆ।